ਹਾਰੇ ਹੋਏ ਲਸ਼ਕਰ ਦੇ। ਇਹ ਧਰਤੀ ਜਿਹੜੀ ਹੈ ਇਹ ਭਗਤ ਸਿੰਘ ਦੀ ਧਰਤੀ ਹੈ। ਇਹ ਭਗਤ ਸਿੰਘ ਦਾ ਪਿੰਡ ਹੈ। 105 ਬੰਗਿਆਂ ਵਾਲਾ ਦੀ ਇਹ ਖੁਸ਼ਕਿਸਮਤੀ ਹੈ ਕਿ ਇਹਨੂੰ ਭਗਤ ਸਿੰਘ ਅਨਾਇਤ ਹੋਇਆ। ਭਗਤ ਸਿੰਘ ਜਿਨੇ ਇੱਥੇ ਜਨਮ ਲਿਆ, ਇਸ ਹਵੇਲੀ ਦੇ ਵਿੱਚ ਅੱਖ ਖੋਲੀ, ਇਸ ਪਿੰਡ ਦੇ ਸਕੂਲ 'ਚ ਪੜ੍ਹਿਆ, ਇਸ ਪਿੰਡ ਦੀਆਂ ਗਲੀਆਂ 'ਚ ਖੇਡਿਆ, ਉਹੀ ਭਗਤ ਸਿੰਘ ਪੂਰੇ ਜਗਤ ਦੇ ਵਿੱਚ ਰੋਸ਼ਨ ਹੋ ਗਿਆ। ਭਗਤ ਸਿੰਘ ਜਿਨੇ ਇਹ ਦੱਸਿਆ ਕਿ ਜਦੋਂ ਤਾਕਤ ਤੇ ਜ਼ੁਲਮ ਵੱਧ ਜਾਵੇ ਤੇ ਉਦੋਂ ਕੌਮ ਦੇ ਵਿੱਚ ਇੱਕ ਮਸੀਹਾ ਲਾਜ਼ਮੀ ਆਉਂਦਾ। ਭਗਤ ਸਿੰਘ 105 ਬੰਗਿਆਂ ਵਾਲਾ ਦਾ ਨਾ ਸਿਰਫ ਇੱਕ ਸਰਕੱਢਵਾਂ ਨਾਂ ਹੈ, ਬਲਕਿ ਭਗਤ ਸਿੰਘ ਇੱਕ ਨਜ਼ਰੀਆ ਹੈ, ਇੱਕ ਐਸਾ ਨਜ਼ਰੀਆ ਜਿਹੜਾ ਹਮੇਸ਼ਾ ਜ਼ਾਲਮ ਵਾਸਤੇ ਉਹਦੇ ਗਲੇ ਦੀ ਹੱਡੀ ਬਣ ਜਾਏ। ਅਸੀਂ ਇਸ ਵੇਲੇ ਭਗਤ ਸਿੰਘ ਦੀ ਹਵੇਲੀ 'ਚ ਮੌਜੂਦ ਹਾਂ। ਅਸੀਂ ਉਸ ਥਾਂ ਤੇ ਮੌਜੂਦ ਹਾਂ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ। ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਭਗਤ ਸਿੰਘ ਨੇ ਅੱਖ ਖੋਲੀ। ਭਗਤ ਸਿੰਘ ਦੀ ਇਹ ਹਵੇਲੀ ਜਿਹੜੀ ਹੈ ਉਹ ਭਗਤ ਸਿੰਘ ਦੇ ਨਾਮ ਦੀ ਤਰ੍ਹਾਂ ਉਂਝ ਹੀ ਰੋਸ਼ਨ ਹੈ ਜਿਸ ਤਰ੍ਹਾਂ ਭਗਤ ਸਿੰਘ ਰੋਸ਼ਨ ਸੀ। ਇਸ ਹਵੇਲੀ ਦੇ ਵਿੱਚ ਭਗਤ ਸਿੰਘ ਦੀ ਮਾਂ ਦਾ ਚਰਖਾ ਵੀ ਮੌਜੂਦ ਹੈ। ਜਿਹੜਾ ਚਰਖਾ ਉਹ ਇਸਤੇਮਾਲ ਦੇ ਵਿੱਚ ਲਿਆਂਦੀਆਂ ਸੀ, ਜਿਸ ਚਰਖੇ ਦੇ ਉੱਤੇ ਭਗਤ ਸਿੰਘ ਦੇ ਸਵੈਟਰ ਵੀ ਬਣਦੇ ਸੀ, ਉਹ ਚਰਖਾ ਜਿਹੜਾ ਹੈ ਉਹ ਵੀ ਇਸ ਥਾਂ ਤੇ ਹਲੇ ਵੀ ਮੌਜੂਦ ਹੈਗਾ ਹੈ। ਉਸ ਤੋਂ ਇਲਾਵਾ ਭਗਤ ਸਿੰਘ ਦੀਆਂ ਤਸਵੀਰਾਂ, ਭਗਤ ਸਿੰਘ ਦੀਆਂ ਯਾਦਾਂ ਇਸ ਕਮਰੇ ਦੇ ਵਿੱਚ ਮੌਜੂਦ ਹਨ। ਭਗਤ ਸਿੰਘ 105 ਬੰਗਿਆਂ ਵਾਲਾ ਵਾਸਤੇ ਇੱਕ ਬਹੁਤ ਵੱਡਾ ਆਈਕਾਨ ਹੈ। ਅਗਰ ਭਗਤ ਸਿੰਘ ਦਾ ਨਾਮ 105 ਬੰਗਿਆਂ ਵਾਲੇ ਚੋਂ ਕੱਢ ਦਿੱਤਾ ਜਾਵੇ ਤਾਂ ਸਿਰਫ ਇੱਕ ਪਿੰਡ ਦੀ ਸ਼ਕਲ ਇਖਤਿਆਰ ਕਰ ਲੈਂਦਾ ਹੈ। ਇਸ ਵੇਲੇ 105 ਬੰਗਿਆਂ ਵਾਲੇ ਦੇ ਵਿੱਚ ਭਗਤ ਸਿੰਘ ਦੀ ਹਵੇਲੀ ਜਿਹੜੀ ਹੈ ਉਹ ਤੁਸੀਂ ਵੇਖ ਸਕਦੇ ਹੋ ਕਿ ਇਹ ਹਵੇਲੀ ਨਾ ਸਿਰਫ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਬਲਕਿ ਇਸ ਹਵੇਲੀ ਦਾ ਉਹ ਮੁਕਾਮ ਹੈ ਜਿਹੜਾ ਹੋਰ ਕਿਸੇ ਨੂੰ ਨਹੀਂ ਮਿਲ ਸਕਦਾ। ਮੈਨੂੰ ਇਹ